व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਜਿਹੜੀਆਂ ਦੋ ਨਜ਼ਮਾਂ ਨੇ ਉਹ ਇਸ ਸੈਗਮੈਂਟ ਵਿੱਚ ਸ਼ੇਅਰ ਕਰਨ ਜਾ ਰਹੇ ਹਾਂ। ਇੱਕ ਤਾਂ ਸ਼ੇਰਬਾਜ਼ ਸਿੰਘ ਹੋਰਾਂ ਦੀ ਜਿਹੜੀ ਢਿੱਲੋਂ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ ਰਾਈਜ਼ ਓ ਪੰਜਾਬ ਅਵੇਕ ਅਗੈਨ, ਐਂਡ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ ਉਹ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਵਕਤ ਤੋਂ ਕਾਫੀ ਅੱਗੇ ਜਾ ਰਹੇ ਹਾਂ। ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਭਾਊ ਜੀ ਉਹਨਾਂ ਦੀ ਨਜ਼ਮ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ, ਕਿਉਂਕਿ ਇਹ ਦਿਨ ਸਤੰਬਰ ਦਾ ਮਹੀਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ, ਔਰ ਉਸ ਨੂੰ ਲੈ ਕੇ ਥਾਂ ਥਾਂ ਨਗਰ ਕੀਰਤਨ ਵੀ ਨੇ। ਔਰ ਅਸੀਂ ਇਹ ਵੀ ਦੱਸ ਦਈਏ ਕਿ ਪਰਸੋਂ ਯਾਨੀ ਕਿ ਐਤਵਾਰ ਭਾਈ ਦਿਲਾਵਰ ਸਿੰਘ ਔਰ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਸ਼ੇਸ਼ ਸਮਾਗਮ ਹੈ, ਜਿਸ 'ਚ ਅਸੀਂ ਵੀ ਸ਼ਮੂਲੀਅਤ ਕਰਾਂਗੇ। ਸੋ ਇਸੇ ਤਰ੍ਹਾਂ ਅਗਲੇ ਸੈਚਰਡੇ ਗ੍ਰੀਨਵੁੱਡ ਇੰਡੀਆਨਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਨਗਰ ਕੀਰਤਨ ਹੈ, ਜਿਸ ਦੀ ਐਡ ਅੱਜ ਹੀ ਸ਼ੁਰੂ ਹੋਈ ਹੈ। ਉਸ 'ਚ ਵੀ ਅਸੀਂ ਪਾਰਟਿਸਿਪੇਟ ਕਰਾਂਗੇ। ਸੋ ਕਿਉਂਕਿ ਸਤੰਬਰ ਦੇ ਦਿਨ ਚੱਲ ਰਹੇ ਨੇ ਅਤੇ ਭਾਈ ਸੰਤੋਖ ਸਿੰਘ ਜੀ ਨੇ ਜਗਤ ਗੁਰੂ ਟਾਈਟਲ ਦੇ ਥੱਲੇ ਨਜ਼ਮ ਲਿਖੀ ਹੈ। ਕਾਫ ਕਰਾਂ ਸਿਫਤਾਂ ਗੁਰੂ ਗ੍ਰੰਥ ਦੀਆਂ, ਮੇਰੇ ਪਾਸ ਨਹੀਂ ਕੋਈ ਅਲਫਾਜ਼ ਬਾਬਾ, ਮੇਰੀ ਬੁੱਧੀ ਛੋਟੀ ਤੇਰਾ ਅੰਤ ਕੋਈ ਨਾ, ਮੇਰੀ ਕਲਮ ਦੀ ਨਾ ਔਕਾਤ ਬਾਬਾ। ਕਾਫ ਕਰਾਂ ਸਿਫਤ ਗੁਰੂ ਗ੍ਰੰਥ ਦੀਆਂ, ਮੇਰੇ ਪਾਸ ਨਹੀਂ ਕੋਈ ਅਲਫਾਜ਼ ਬਾਬਾ, ਮੇਰੀ ਬੁੱਧ ਛੋਟੀ ਤੇਰਾ ਅੰਤ ਕੋਈ ਨਾ, ਮੇਰੀ ਕਲਮ ਦੀ ਨਾ ਔਕਾਤ ਬਾਬਾ। ਜਿਨੇ ਭੰਵਰ ਚੋਂ ਲੰਘਣਾ ਪਾਰ ਹੋਵੇ, ਉਸ ਦੇ ਵਾਸਤੇ ਜਹਾਜ਼ ਤਿਆਰ ਬਾਬਾ, ਸਾਂਝੀ ਵਾਲਤਾ ਸਰਬੱਤ ਦੇ ਭਲੇ ਵਾਲਾ, ਡੰਕਾ ਵੱਜਦਾ ਵਿੱਚ ਸੰਸਾਰ ਬਾਬਾ। ਸੱਚਖੰਡ ਦੇ ਵੱਲ ਜਾਣ ਦੇ ਲਈ ਕਰ ਦਿੱਤਾ ਦੁਆਰ ਤਿਆਰ ਬਾਬਾ, ਊਚ ਨੀਚ ਦਾ ਵੱਢ ਕੇ ਫਾਹਾ ਇੱਥੇ, ਏਕ ਨੂਰ ਦਾ ਕੀਤਾ ਪ੍ਰਚਾਰ ਬਾਬਾ। ਬੇਗਮਪੁਰੇ ਦਾ ਦੱਸ ਕੇ ਰਾਹ ਸਾਨੂੰ, ਬਹਿਣਾ ਕਦੀ ਨਾ ਪਰਾਏ ਬਾਰ ਬਾਬਾ। ਜਨਾਊ ਪਾਉਣ ਤੋਂ ਜਦੋਂ ਨਾ ਕੀਤੀ, ਵਿਪਰ ਖਾਮਦਾ ਤੇਰੇ ਤੋਂ ਖਾਰ ਬਾਬਾ। ਵਾਹ। ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਲਾ, ਕਰਤਾ ਖਾਲਸਾ ਪੰਥ ਤਿਆਰ ਬਾਬਾ। ਝੰਡੇ ਬੁੰਗੇ ਝੁਲਣਗੇ ਸਦਾ ਤੇਰੇ, ਮਹਿਮਾ ਰਹੇਗੀ ਜੁਗ ਚਾਰ ਬਾਬਾ। ਤੁਰਕੀ ਬਾਣੀ ਅਕਾਲ ਦਾ ਹੁਕਮ ਆਇਆ, ਜਿਸ ਵਿੱਚ ਬੋਲਦਾ ਆਪ ਕਰਤਾਰ ਬਾਬਾ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਤੁਰਕੀ ਬਾਣੀ ਅਕਾਲ ਦਾ ਹੁਕਮ ਆਇਆ, ਜਿਸ ਵਿੱਚ ਬੋਲਦਾ ਆਪ ਕਰਤਾਰ ਬਾਬਾ। ਲੋੜਵੰਦਾਂ ਦੀਆਂ ਝੋਲੀਆਂ ਭਰ ਦਿੰਦਾ, ਉੱਚਾ ਸਭ ਤੋਂ ਤੇਰਾ ਦਰਬਾਰ ਬਾਬਾ। ਦਰ ਦਰ ਭਟਕਦੀ ਫਿਰਦੀ ਕੌਮ ਤੇਰੀ, ਹੁਣ ਬਖਸ਼ ਦੇ ਸਾਨੂੰ ਭਾਊ ਰਾਜ ਬਾਬਾ। ਇਹ ਬਿਲਕੁਲ ਇਹੀ ਗੁਰੂ ਚਰਨਾਂ 'ਚ ਅਰਦਾਸ ਹੈ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਅਰਦਾਸ ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੇ ਕੀਤੀ ਸੀ ਕਿ ਮਹਾਰਾਜ ਬਖਸ਼ਿਸ਼ ਕਰੋ, ਜੇ ਪੰਥ ਹੋਏਗਾ, ਰਾਜ ਭਾਗ ਹੋਏਗਾ, ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ, ਮਾਨਵ ਕਲਿਆਣਕਾਰੀ, ਵਿਸ਼ਵ ਕਲਿਆਣਕਾਰੀ ਸੁਨੇਹਾ ਦੁਨੀਆ ਤੱਕ ਪਹੁੰਚੇਗਾ। ਤੇ ਜੇ ਪੰਥ ਹੀ ਨਾ ਰਿਹਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ ਦੇ ਸੁਨੇਹੇ ਨੂੰ ਕੌਣ ਦੁਨੀਆ ਤੱਕ ਪਹੁੰਚਾਏਗਾ। ਬਹੁਤ ਖੂਬਸੂਰਤ। ਔਰ ਹੁਣ ਅਸੀਂ ਪੰਜਾਬ ਅਵੇਕ ਅਗੇਨ। ਉਹ ਪੰਜਾਬ ਲੈਂਡ ਆਫ ਰਿਵਰਸ, brave and free, once crowned with glory for the world to see, now shadows fall where the sunlight shone, but your spirit still whispers, you are not alone. ਉਹ ਪੰਜਾਬ ਲੈਂਡ ਆਫ ਰਿਵਰਸ, ਬਰੇਵ ਐਂਡ ਫਰੀ, ਉਹ ਪੰਜਾਬ ਦੀ ਧਰਤੀ, ਦਰਿਆਵਾਂ ਦੀ, ਆਬ ਦੀ, ਬਹਾਦਰਾਂ ਦੀ, ਆਜ਼ਾਦਾਨਾ, once crowned with glory for the world to see। ਇੱਕ ਜ਼ਮਾਨੇ ਨੇ ਦੇਖੀ ਹੋਈ ਹੈ ਉਸ ਦੀ ਸ਼ਾਨੋ ਸ਼ੌਕਤ। ਸਿੱਖ ਦਰਬਾਰ, ਖਾਲਸਾ ਦਰਬਾਰ, ਲਾਹੌਰ ਦਰਬਾਰ। now shadows fall where the sunlight shone, ਜਿੱਥੇ
ਕਦੇ ਸੂਰਜ ਚਮਕਦਾ ਸੀ, ਅੱਜ ਉੱਥੇ ਹਨੇਰੇ ਨੇ, ਬਟ ਯੂਰ ਸਪਿਰਿਟ ਸਟਿਲ ਵਿਸਪਰਸ। ਪਰ ਉਹ ਜਿਹੜੀ ਆਜ਼ਾਦੀ ਦੀ, ਮਸਤੀ ਦੀ, ਸ਼ਾਨੋ ਸ਼ੌਕਤ ਦੀ ਸਪਿਰਿਟ ਹੈ ਪੰਜਾਬ ਦੀ, ਅਜੇ ਵੀ ਫੁਸਫੁਸਾ ਰਹੀ ਹੈ ਕਿ ਯੂ ਆਰ ਨਾਟ ਅਲੋਨ, ਕਿ ਅਜੇ ਤੁਸੀਂ ਇਕੱਲੇ ਨਹੀਂ ਹੋ। ਯੋਰ ਸਨਸ ਇਨ ਚੇਨਸ ਆਫ ਪੋਇਜ਼ਨ ਲਾਈ, ਯੋਰ ਫਾਰਮਰਸ ਟੋਇਲ yet debts run high, your daughters dream of distant lands while silence spreads through golden sands। ਬੱਚੇ ਇਸ ਧਰਤੀ ਦੇ ਚੇਨਸ ਆਫ ਪੋਇਜ਼ਨ, ਜ਼ਹਿਰ ਦੇ ਵਿੱਚ, ਉਹ ਗੁਲਾਮੀ ਵੀ ਹੈ, ਨਸ਼ਾ ਵੀ ਹੈ, ਬਿਲਕੁਲ ਬੇਭਰੋਸਗੀ ਵੀ ਹੈ। ਯੋਰ ਫਾਰਮਰਸ ਟੋਇਲ ਯੈਟ ਡੈਟਸ ਰਨ ਹਾਈ, ਕਿ ਦਿਨ ਰਾਤ ਕਿਰਤ ਕਰਨ ਵਾਲੇ ਨੇ, ਫਿਰ ਵੀ ਕਰਜ਼ਾ ਸਿਰ ਤੇ ਚੜ੍ਹਦਾ ਜਾਂਦਾ ਹੈ। ਡਾਟਰਸ ਡਰੀਮ ਆਫ ਡਿਸਟੈਂਟ ਲੈਂਡਸ, ਕਿੱਧਰ ਨੂੰ ਤੁਰੀਆਂ ਹੋਈਆਂ ਬੱਚੀਆਂ ਉਸ ਧਰਤੀ ਨੂੰ ਛੱਡ ਕੇ, ਕਿਉਂਕਿ ਉਹ ਅੱਜ ਗੋਲਡਨ ਪੰਜਾਬ ਨਹੀਂ ਹੈ। ਵਾਈਲ ਸਾਇਲੈਂਸ ਸਪਰੈਡਸ ਥਰੂ ਗੋਲਡਨ ਸੈਂਡਸ, ਚੁੱਪਚਾਪ ਜਿਹੜੀ ਹੈ ਇਸ ਧਰਤੀ ਦੀ ਸਾਇਲੈਂਸ ਬਹੁਤ ਕੁਛ ਕਹਿ ਰਹੀ ਹੈ। ਯੈਟ ਪੰਜਾਬ, your soul is strong and bright, the Guru's flame still gives you light, the soil that fed the world with grain can bloom with pride and hope again। ਫਿਰ ਵੀ ਪੰਜਾਬ, ਤੇਰੀ ਰੂਹ ਬਹੁਤ ਮਜ਼ਬੂਤ ਹੈ, ਕਿਉਂਕਿ ਗੁਰੂ ਸਾਹਿਬਾਨ ਨੇ ਇਸ ਨੂੰ ਜਿਹੜਾ ਹੈ ਉਹ ਵਰਸਾਇਆ ਹੋਇਆ, ਉਸ 'ਚੋਂ ਰੌਸ਼ਨੀ ਨਿਕਲਦੀ ਹੈ। ਜਿਸ ਧਰਤੀ ਨੇ ਸਾਰੇ ਸੰਸਾਰ ਨੂੰ ਰਜਾਇਆ ਹੋਇਆ ਕਣਕ ਪੈਦਾ ਕਰਕੇ, ਫਿਰ ਵੀ ਇਸ ਧਰਤੀ ਦੇ ਉੱਤੇ ਪ੍ਰਾਈਡ ਔਰ ਹੋਪ ਜਿਹੜੀ ਹੈ ਉਹ ਵਾਪਸ ਕਦੇ ਜਿਹੜੀ ਹੈ ਉਹ ਵਿਗਸੇਗੀ। ਯੈਟ ਪੰਜਾਬ, ਯੋਰ ਸੋਲ ਇਜ਼ ਸਟਰੋਂਗ ਐਂਡ ਬ੍ਰਾਈਟ, the Guru's flame still gives you light, the soil that fed the world with grain can bloom with pride and hope again। Let schools be gardens where wisdom grows, where skills take root and knowledge flows, teach hands to work, hearts to dream, build industries strong with a noble theme। ਸਾਡੇ ਸਕੂਲ ਉਹ ਬਾਗ ਬਣਨ ਜਿੱਥੇ ਸਿਆਣਪ ਜਿਹੜੀ ਹੈ ਉਹ ਪੈਦਾ ਹੋਏ, ਸਿਆਣਪ ਫੈਲੇ, ਜਿੱਥੇ ਸਾਡੀਆਂ ਸਕਿੱਲ, ਸਾਡੀਆਂ ਯੋਗਤਾਵਾਂ ਉਹ ਉੱਪਰ ਜਾਣ, ਚਾਰ ਚੁਫੇਰੇ ਗਿਆਨ ਦੇ ਸਰੋਵਰ ਜਿਹੜੇ ਨੇ ਉਹ ਹੋਣ, ਉਹਦੇ ਫੁਹਾਰੇ ਫੁੱਟਣ, ਇਹਨਾਂ ਹੱਥਾਂ ਨੂੰ ਕੰਮ ਦੀ, ਕਿਰਤ ਦੀ ਆਦਤ ਹੋਏ, ਦਿਲਾਂ ਦੇ ਵਿੱਚ ਸਾਡੇ ਸੁਪਨੇ ਸਾਕਾਰ ਹੋਣ। ਇਸ ਕਿਸਮ ਦੀਆਂ ਇੰਡਸਟਰੀਜ਼ ਜਿਹੜੀਆਂ ਨੋਬਲ ਥੀਮ ਦੇ ਨਾਲ ਜੁੜੀਆਂ ਹੋਈਆਂ ਨੇ, ਉਹ ਅਸੀਂ ਇਸ ਧਰਤੀ 'ਤੇ ਖੜੇ ਕਰੀਏ। ਲੈਟ ਸਕੂਲਸ ਬੀ ਗਾਰਡਨਸ ਵੇਅਰ ਵਿਜ਼ਡਮ ਗਰੋਜ਼, ਵੇਅਰ ਸਕਿੱਲਸ ਟੇਕ ਰੂਟ ਐਂਡ ਨੌਲੇਜ ਫਲੋਜ਼, ਟੀਚ ਹੈਂਡਸ ਟੂ ਵਰਕ, ਹਾਰਟਸ ਟੂ ਡਰੀਮ, ਬਿਲਡ ਇੰਡਸਟਰੀਜ਼ ਸਟਰੋਂਗ ਵਿਦ ਏ ਨੋਬਲ ਥੀਮ, ਸਪੋਰਟ ਦ ਫਾਰਮਰ, give fair pay, turn fields organic, heal the clay, diversify crops, let green fields rise and see abundance fill the skies। ਇਹ ਕਿ ਵੀ ਅਸੀਂ ਉਸ ਧਰਤੀ ਨੂੰ ਕਿਵੇਂ ਵਾਪਸ ਖੁਸ਼ਹਾਲੀ ਵੱਲ ਲਿਜਾਣਾ, ਕਿਸਾਨ ਦੀ ਹਮਾਇਤ, ਆਪਣੇ ਖੇਤਾਂ ਨੂੰ ਆਰਗੈਨਿਕ, ਜੋ ਕੁਛ ਇਹਨਾਂ ਨੇ ਸਾਨੂੰ ਪੈਸਟੀਸਾਈਡ ਔਰ ਦੂਸਰਿਆਂ ਦੇ ਥੱਲੇ ਜ਼ਹਿਰ ਵੱਲ ਧੱਕਿਆ, ਉਸ ਤੋਂ ਛੁਟਕਾਰਾ, ਔਰ ਡਾਈਵਰਸੀਫਾਈ ਕ੍ਰੌਪਸ ਦਾ ਕਰਨਾ। ਉਹੀ ਝੋਨਾ ਅਤੇ ਉਹੀ ਕਣਕ ਲਾ ਲਾ ਕੇ ਤੁਸੀਂ ਫਰਟੀਲਿਟੀ ਡਿਸਟਰੋਏ ਕਰ ਦਿੱਤੀ ਹੈ। ਔਰ ਇਹ ਜਿਹੜਾ ਜਦੋਂ ਇਹ ਹੋਏਗਾ ਅਤੇ ਅਬੰਡੈਂਸ ਹੋਏਗੀ ਸਾਰੇ ਪਾਸੇ ਹਰ ਚੀਜ਼ ਦੀ। ਬ੍ਰੇਕ ਦਾ ਚੇਨਸ ਆਫ ਡਰੱਗਸ ਵਿਦ ਕੇਅਰ, ਰੀਹੈਬ, courage and laws that dare, stop the poison, heal the land, give strength again to every hand। ਡਰੱਗਸ ਦੀ ਪ੍ਰੋਬਲਮਸ ਕਿ ਇਹਨਾਂ ਕੜੀਆਂ ਨੂੰ ਤੋੜੋ, ਹੌਸਲੇ ਨਾਲ ਇਸ ਸਾਰੇ ਨੂੰ, ਇਸ ਜ਼ਹਿਰ ਨੂੰ ਰੋਕੋ, ਇਸ ਧਰਤੀ ਨੂੰ ਹੀਲ ਕਰੋ, ਔਰ ਹਰ ਹੱਥ ਨੂੰ, ਹਰ ਰੂਹ ਨੂੰ, ਹਰ ਵਜੂਦ ਨੂੰ ਇੱਕ ਵਾਰ ਮੁੜ ਕੇ ਤਾਕਤ ਦਿਓ। ਰਿਵਾਈਵ ਦਾ ਟੰਗ, ਦਾ ਸੌਂਗਸ, ਦਾ ਲੋਰ, teach Punjabi pride forevermore,
dance to the toll, lift your head high, let culture shine, let no dream die। ਆਪਣੀ ਮਾਂ ਬੋਲੀ, ਆਪਣੇ ਗੀਤ, ਫੋਕਲੋਰ, ਪੰਜਾਬੀ ਪ੍ਰਾਈਡ, ਇਹ ਸਾਰਾ ਵਾਪਸ ਮੁੜੇਗਾ। ਉਹ ਢੋਲ ਦੇ ਡਗੇ ਤੇ ਨੱਚਣਾ ਔਰ ਪ੍ਰਾਈਡ ਦੇ ਨਾਲ ਸਿਰ ਉੱਚਾ ਕਰਕੇ ਇਸ ਤਹਿਜ਼ੀਬ ਨੂੰ ਜਿਹੜਾ ਹੈ ਉਹ ਅੱਗੇ ਵਧਾਓ। ਕੋਈ ਵੀ ਸੁਪਨਾ ਮਰੇ ਨਾ, ਸੁਪਨਿਆਂ ਨੂੰ ਜ਼ਿੰਦਗੀ ਦਿਓ। ਸੋ ਰਾਈਜ਼ ਓ ਪੰਜਾਬ, your time is near, your rivers still sing, your path is clear, with unity, truth and courage untold, you will shine again as you did of old। ਉਹ ਪੰਜਾਬ ਖਲੋ, ਤੁਹਾਡਾ ਵਕਤ ਨੇੜੇ ਹੈ। ਤੁਹਾਡੀਆਂ ਨਦੀਆਂ ਦਰਿਆ ਅਜੇ ਵੀ ਜਿਹੜੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਸੌਂਗ ਗਾਉਂਦੀਆਂ ਨੇ। ਤੁਹਾਡਾ ਰਾਹ ਸਾਫ਼ ਹੈ, ਪਰ ਯੂਨਿਟੀ, ਸੱਚ ਤੇ ਹੌਸਲਾ, ਯੂਨਿਟੀ, ਟਰੂਥ ਐਂਡ ਕਰੇਜ ਅਨਟੋਲਡ, ਯੂ ਵਿਲ ਸ਼ਾਈਨ ਅਗੇਨ ਐਜ਼ ਯੂ ਡਿਡ ਆਫ ਓਲਡ। ਪਹਿਲਿਆਂ ਸਮਿਆਂ 'ਚ ਵੀ ਮੁਸੀਬਤਾਂ ਪਈਆਂ, ਤੁਸੀਂ ਉਹਨਾਂ 'ਚੋਂ ਨਿਕਲੇ, ਫੇਰ ਖੜੇ ਹੋਵੋਗੇ। ਸੋ ਰਾਈਜ਼ ਓ ਪੰਜਾਬ, your time is near, your rivers still sing, your path is clear, with unity, truth and courage untold, you will shine again as you did of old। No savior will come from skies above, the strength is within, the will, the love, build your aura, be brave, stand tall, this seed of courage can conquer all। ਉੱਥੋਂ ਨਹੀਂ ਕੁਛ ਵੀ ਡਿੱਗਣਾ ਆ ਕੇ। No savior will come from the skies above। ਆਲਰੇਡੀ ਸਾਡੇ ਕੋਲ ਗੁਰੂਆਂ ਦੀ ਆਈਡੀਓਲੋਜੀ ਹੈ, ਉਸ ਦੇ ਉੱਤੇ ਖਲੋਣ ਦੀ ਹਿੰਮਤ ਗੁਰੂ ਨੇ ਸਾਨੂੰ ਦਿੱਤੀ ਹੋਈ ਹੈ। ਇਸ ਸਟਰੈਂਥ ਨੂੰ ਇਸਤੇਮਾਲ ਕਰੋ, ਆਪਣੀ ਵਿਲ, ਪਿਆਰ ਦੀ ਨਾਲ ਆਪਣੇ ਆਪ ਨੂੰ, ਆਪਣੀ ਸ਼ਖਸੀਅਤ ਨੂੰ ਖੜਾ ਕਰੋ। ਬਹਾਦਰ, ਸਟੈਂਡ ਟਾਲ, ਦਾ ਸੀਡ ਆਫ ਕਰੇਜ ਕੈਨ ਕੰਕਰ ਆਲ। ਇਹ ਜਿਹੜਾ ਸੀਡ ਹੈ ਬਹਾਦਰੀ ਦਾ, ਹਿੰਮਤ ਦਾ, ਹੌਸਲੇ ਦਾ, ਇਹ ਸਭ ਨੂੰ ਫਤਹ ਕਰੇਗਾ। ਅਖੀਰਲਾ ਉਹਨਾਂ ਦਾ ਸੈਂਟੈਂਸ ਹੈ, The hour is hard, but freedom calls. Break every chain, break every wall, or else they won't let you rest in peace. So rise, O Punjab, let struggle cease। The hour is hard, but freedom calls। ਸਖਤ ਵਕਤ ਹੈ, ਪਰ ਆਜ਼ਾਦੀ ਦਸਤਕ ਦੇ ਰਹੀ ਹੈ। ਹਰ ਚੇਨ ਨੂੰ ਤੋੜ ਦਿਓ, ਬ੍ਰੇਕ ਐਵਰੀ ਵਾਲ, ਹਰ ਕੰਧ ਨੂੰ ਗੁਲਾਮੀ ਦੀ ਤੋੜੋ। ਜੇ ਇਵੇਂ ਨਹੀਂ ਕਰੋਗੇ ਤੁਹਾਨੂੰ ਉਹਨਾਂ ਨੇ ਟਿਕ ਕੇ ਬਹਿਣ ਨਹੀਂ ਦੇਣਾ। ਸੋ ਰਾਈਜ਼ ਓ ਪੰਜਾਬ, ਖਲੋ ਪੰਜਾਬ, ਲੈਟ ਸਟਰਗਲ ਸੀ। ਇਸ ਐਂਡ ਕਰੋ ਇਹ ਸਾਰੀ ਗੁਲਾਮੀ ਦਾ ਔਰ ਆਜ਼ਾਦੀ ਦੇ ਸੂਰਜ ਨੂੰ ਮਾਣੋ। The hour is hard, but freedom calls. Break every chain, break every wall, or else they won't let you rest in peace. So rise, O Punjab, let struggle cease। ਰਿਮਾਰਕੇਬਲ, ਸੋ ਨਾਈਸ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਸੋਇਮਾਲ ਜੀ, ਸੁਖਜੀਵਨ ਬੱਚੂ ਜੀ, ਮਨਜੂਰ ਕੋਇਨੂ ਜੀ, ਹਰਮਨ ਪੰਨੂ ਜੀ, ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਅਮਰਜੀਤ ਸਿੰਘ ਸਮਰਾ ਸਾਹਿਬ ਕਾਫੀ ਦੇਰ ਬਾਅਦ ਆਏ ਨੇ, ਮੇਰੇ ਖਿਆਲ ਕੈਲਗਰੀ ਮੂਵ ਕੀਤੇ ਨੇ, ਤਾਂ ਮੇਰੇ ਖਿਆਲ ਕਨੈਕਸ਼ਨ ਵਗੈਰਾ ਮਿਲਦੇ ਆ, ਵਕਤ ਲੱਗ ਗਿਆ ਜੀ। ਬਿਲਾਲ ਅਹਿਮਦ ਜੀ ਵੀ ਸਾਨੂੰ ਹੈਲੋ ਕਹਿੰਦੇ ਨੇ, ਔਰ ਜਿਹੜੇ ਸ਼ਾਨੀ ਮਾਰਨਿੰਗ ਕਹਿੰਦੇ ਨੇ ਲਾਹੌਰ 'ਚ, ਔਰ ਮੁਹੰਮਦ ਯਾਕੂਬ ਜੀ ਵੀ, ਔਰ ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਜਸਵੀਰ ਸਿੰਘ ਬਰਾੜ ਜੀ ਵੀ, ਔਰ ਮੁਹੰਮਦ ਯਾਕੂਬ जी और काफ़ी सारे मैसेज ने, और ये कहते हैं कि जी डॉक्टर साहब, इंसान को वही कुछ मिलता है जिसके लिए वो कोशिश करता है। आप कहते कोशिश करें और खालिस्तान के लिए ज़रूर मिलेगा। और बहुत शुक्रिया याकूब साहब, बहुत मेहरबानी। हाँ जी, पखंडी लोक जी और जसवीर सिंह बराड़ जी भी, सतनाम सिंह औजला जी भी, जुझार सिंह जी भी, और फिर इसी तरह मोहम्मद याकूब जी कहते हैं हम इतने कमज़ोर हैं कि अपने दुश्मन का नाम भी नहीं ले सकते। कहते आप समझ ही गए होंगे। हाँ जी। और डॉक्टर परमजीत सिंह समरा जी कहते हैं कि पूर्वी पाकिस्तान, पश्चिमी पाकिस्तान, अफगानिस्तान, ਮੌਰੀਸ਼ੀਅਸ ਐਂਡ ਮਿਆਂਮਾਰ, ਸ਼੍ਰੀਲੰਕਾ, ਬੰਗਲਾਦੇਸ਼ ਤੋਂ ਬਾਅਦ ਨੇਪਾਲ ਵਿੱਚ ਰਾਜ ਪਲਟਾ ਆਉਣ ਤੋਂ ਪਿੱਛੋਂ
ਜਲਦ ਹੀ ਭਾਰਤ ਵਿੱਚ ਰਾਜ ਪਲਟੇ ਦੀ ਸੰਭਾਵਨਾ ਹੈ, ਭਵਿੱਖਬਾਣੀ ਕੀਤੀ ਗਈ ਹੈ। ਡਾਕਟਰ ਸਾਹਿਬ ਕੱਲ ਮੈਂ ਡਿਸਕਸ ਕੀਤਾ ਸੀ ਇੱਕ ਸੈਗਮੈਂਟ, ਮੈਨੂੰ ਲੱਗਦਾ ਹੈ ਕਿ ਵੀ ਭਾਰਤ ਦਾ ਹਸ਼ਰ ਸੋਵੀਅਤ ਯੂਨੀਅਨ ਯੂਗੋਸਲਾਵੀਆ ਵਰਗਾ ਹੋਏਗਾ। ਇਹ ਰਾਜ ਪਲਟਾ ਨਾਲ ਕੁਛ ਨਹੀਂ ਹੋਣਾ ਔਰ ਨਾ ਹੀ ਉੱਥੇ ਕੋਈ ਇਸ ਕਿਸਮ ਦਾ ਕੋਈ ਰੈਵੋਲੂਸ਼ਨ ਦੀ ਲਾਈਨ ਹੈ। ਇਹਦੇ 10-15 ਟੁਕੜੇ ਹੋਣਗੇ, ਉਹ ਜ਼ਰੂਰ ਜਿਹੜੀ ਹੈ ਫਾਸਟ ਹੋਏਗੀ ਪ੍ਰੋਸੈਸ। ਕਮਲਜੀਤ ਸਿੰਘ ਜੀ ਕਹਿੰਦੇ ਨੇ ਮੀਡੀਆ ਸੱਚ ਨੂੰ ਕਿਵੇਂ ਬਣਾਉਂਦਾ ਕਿ ਡੀਸੀ ਸਾਕਸ਼ੀ ਸਾਇਨੀ ਦੀ ਉਦਾਹਰਨ ਦੇਖकर ਅੱਜ ਸਾਰੇ ਸਰਪਾਉ ਦੇਈ ਜਾਂਦੇ ਨੇ, ਪਰ ਭੁੱਲ ਗਏ ਕਿ ਇਸ ਡੀਸੀ ਦੇ ਦਸਤਕ ਨਾਲ ਭਾਈ ਅਮਰਿਤਪਾਲ ਸਿੰਘ ਤੇ ਦਵਿੰਦਰਪਾਲ ਸਿੰਘ ਭੁੱਲਰ ਅੰਦਰ ਹਨ। ਕਮਲਜੀਤ ਸਿੰਘ ਜੀ ਬਿਲਕੁਲ ਤੁਸੀਂ ਠੀਕ ਫਰਮਾ ਰਹੇ ਹੋ, ਕਿਉਂਕਿ ਅਸੀਂ ਬਹੁਤ ਜਲਦੀ ਭੁੱਲ ਜਾਂਦੇ ਹਾਂ ਤੇ ਵਕਤੀ ਬੱਲੇ ਬੱਲੇ ਕਰਨ ਦੇ ਲਈ ਤੇ ਫੋਟੋ ਲਵਾਉਣ ਦੇ ਲਈ ਫਿਰ ਅਸੀਂ ਵਕਤ ਨਹੀਂ ਲਾਉਂਦੇ। ਜਗਬ ਜੀ ਕਹਿੰਦੇ ਨੇ ਕਿ ਸਾਂਝਾ ਪੰਜਾਬ, ਸਾਂਝੀ ਖੁਸ਼ੀ, ਸਾਂਝਾ ਗਮ ਤੇ ਮਿਲ ਕਰ ਜਿਹੜੇ ਪੰਜਾਬੀ ਯਾਨੀ ਕਿ ਖਾਲਿਸਤਾਨ ਆਜ਼ਾਦ ਕਰਵਾ ਸਕਦੇ ਨੇ ਕਿ ਪੰਜਾਬੀ ਆਜ਼ਾਦ ਤੇ ਕਹਿੰਦੇ ਕਸ਼ਮੀਰ ਆਟੋਮੈਟਿਕਲੀ ਆਜ਼ਾਦ। ਬਿਲकुल और ठीक फरमाया। बिक्रमजीत सिंह जी और बाज सिंह खालसा जी भी और ये कहते ने कि मेरे ख्याल च ऑल इज अकाल प्रकाश अकाल पुरख plays he himself is a devil, he himself is Gurmukh, only follow Gurmukh inner voice Gurbani, sorry hukam inner voice Gurbani and experience eternal bliss। हाँ जी ਬਾਜ ਸਿੰਘ ਖਾਲਸਾ ਜੀ, ਤੁਸੀਂ ਬੜੀ ਰੂਹਾਨੀਅਤ ਦੀਆਂ ਡੂੰਘੀਆਂ ਗੱਲਾਂ ਕੀਤੀਆਂ ਨੇ। ਇਹ ਤਾਂ ਠੀਕ ਹੈ, ਹੁਕਮ ਦੇ ਵਿੱਚ ਹੁੰਦਾ ਹੈ, ਪਰ ਅਸੀਂ ਸਿੱਖ ਦੇ ਨਾਤੇ ਸਾਡੇ ਜ਼ਿੰਮੇ ਵੀ ਜਿਹੜਾ ਇਹ ਫਰਜ਼ ਲਾਇਆ ਹੋਇਆ ਕਿ ਅਸੀਂ ਉਦਮ ਕਰਿੰਦੇ ਹਾਂ ਜਿਉ ਤੋਂ ਕਮਾਉਂਦੇ ਹਾਂ ਪੁੰਜ ਸੁਖ ਪੁੰਜ। ਇਹ ਵੀ ਸਾਡੇ ਜ਼ਿੰਮੇ ਹੈ ਕਿ ਭਾਈ ਅਸੀਂ ਆਪਣੀ ਆਜ਼ਾਦੀ ਦੇ ਲਈ ਲੜਨਾ ਹੈ, ਆਪਣੇ ਹੱਕਾਂ ਦੇ ਲਈ ਲੜਨਾ ਹੈ ਔਰ ਇਹ ਵੀ ਅਕਾਲ ਪੁਰਖ ਦੇ ਹੁਕਮ 'ਚ ਹੀ ਹੈ ਕਿ ਜਿਹੜੀ ਲੜਾਈ ਹੈ ਉਹ ਕਿਸ ਲੈਵਲ ਦੇ ਉੱਤੇ ਅਸੀਂ ਲੜਦੇ ਹਾਂ। ਸੋ ਤੁਹਾਡਾ ਸ਼ੁਕਰੀਆ ਲਿਖਣ ਦਾ। ਬਾਲ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਰਾਜ ਕਰੇਗਾ ਖਾਲਸਾ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਹਿੰਦੂ ਮੀਨਸ ਚੋਰ ਥੀਫ, ਖਾਲਸਾ ਮੀਨਸ ਪਿਓਰ ਪਾਕ, ਖਾਲਸਾ ਜ਼ਿੰਦਾਬਾਦ, ਆਲ ਟਰੂ ਗੁਰਸਿੱਖਸ ਜ਼ਿੰਦਾਬਾਦ। ਔਰ ਹਿੰਦੂ ਕਹਿੰਦੇ ਨੇ ਕਿ ਕੇਸਰੀ ਧਾਰੀ ਗੁਲਾਮ ਸਿੱਖ ਮੁਰਦਾਬਾਦ। ਓਕੇ, ਮਨਪ੍ਰੀਤ ਸਿੰਘ ਢਿੱਲੋਂ ਜੀ ਵੀ। ਔਰ ਫਿਰ ਇਸ ਤਰ੍ਹਾਂ ਮੁਹੰਮਦ ਜਾਕੂਬ ਜੀ ਨੂੰ ਸ਼ਿਕਾਇਤ ਹੈ, ਕਹਿੰਦੇ ਨੇ ਜਿਹੜੇ ਅੰਗਰੇਜ਼ ਨੇ ਖੁਦ ਤੋਂ ਚਲੇ ਗਏ ਹੈ ਔਰ ਕਹਿੰਦੇ ਜਿਹੜੇ ਪਾਕਿਸਤਾਨ ਵਿੱਚ ਰਾਜ ਜਿਹੜਾ ਉਹਨਾਂ ਦਾ ਹੀ ਹੋ ਰਿਹਾ। ਸੋ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਅੱਜ ਵੀ ਉਹ ਸੇਮ ਉਹਨਾਂ ਦਾ ਮੈਸੇਜ ਹੈ, ਕਹਿੰਦੇ ਵਾਈ ਕਿਉਂ ਇਹ ਰਾਜ ਜਿਹੜਾ ਇਹਨਾਂ ਦਾ ਜਿਹੜਾ ਬ੍ਰਿਟਿਸ਼ ਸਿਸਟਮ ਹੈ ਕਿਉਂ ਉੱਥੇ ਰੂਲ ਕਰ ਰਿਹਾ ਪਾਕਿਸਤਾਨ ਦੇ ਵਿੱਚ। ਓਂਕਾਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਬਲਵੰਤ ਸਿੰਘ ਜੀ, ਆਰਫ ਮਜੀਦ ਜੀ ਔਰ ਫਿਰ ਇਸ ਤਰ੍ਹਾਂ ਮਿਸ਼ਰਾ ਸਿੰਘ ਜੀ ਵੀ और बिक्रमजीत सिंह जी और फिर इसी तरह मोहम्मद जी कहते हैं कि हाँ जी बी रेडी फॉर वेरी बिग प्रोटेस्ट अगेंस्ट इंडिया फ्रंट ऑफ यूनाइटेड नेशन बिल्डिंग ऑन 26 सितंबर 2025। और गुरप्रकाश सिंह जी भी और कहते हैं कि फतेह बुला के खालसा जिंदाबाद इफ इजराइल इज यूजिंग द वर्ड इस्लामिक एक्सट्रीमिस्ट, so why the Muslim countries are not using the word ਜਿਹੜੇ ਯਹੂਦੀ ਐਕਸਪੀਰੀਅੰਸ ਫॉर ਨਹੀਂ, ਸਾਨੂੰ ਨਹੀਂ ਵਰਤਣਾ ਚਾਹੀਦਾ। ਐਕਸਟ੍ਰੀਮਿਜ਼ਮ ਜਾਂ ਟੈਰਰਿਜ਼ਮ ਕਿਸੇ ਮਜ਼ਹਬ ਨਾਲ ਨਹੀਂ ਜੋੜਨਾ ਚਾਹੀਦਾ ਜੀ, ਇਹ ਸਾਨੂੰ ਕਲੀਅਰ ਹੋਣਾ ਚਾਹੀਦਾ। ਇੰਦਰਜੀਤ ਕੌਰ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ ਔਰ ਓਂਕਾਰ ਸਿੰਘ ਜੀ ਵੀ ਔਰ ਗੁਰਦੀਪ ਸਿੰਘ, ਫਿਰ ਅਵਤਾਰ ਸਿੰਘ ਜੀ ਵੀ, ਜਤਿੰਦਰ ਸਿੰਘ ਜੀ ਵੀ, ਅਬਦੁਲ ਵਹੀਦ ਜੀ ਕਹਿੰਦੇ ਨੇ ਕਿ ਅੱਲਾ ਕਰੇ ਕਿ ਜਲਦੀ ਕਹਿੰਦੇ ਖਾਲਿਸਤਾਨ ਬਣੇ ਤੇ ਖਾਲਿਸਤਾਨ ਦੀ ਜਿਹੜੀ ਕੈਪੀਟਲ ਹੈ ਅੰਮ੍ਰਿਤਸਰ ਹੋਵੇ ਤੇ ਮੈਂ ਫਿਰ ਉੱਥੇ ਜਾ ਕੇ ਵਧੀਆ ਖਾਣਾ ਖਾਵਾਂ ਔਰ ਸੈਲੀਬ੍ਰੇਟ ਕਰਾਂ। ਔਰ ਆਮੀਨ ਆਮੀਨ। ਹਾਂਜੀ, ਕੁਲਦੀਪ ਕੌਰ ਜੀ ਵੀ ਔਰ ਨਿਹੰਗ ਸਿੰਘ ਜੀ ਵੀ ਕਹਿੰਦੇ ਜਿਹੜੀਆਂ ਦੋਨੇ ਪੋਇਮਾਂ ਨੇ ਬਹੁਤ ਹੀ ਵਧੀਆ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਸ਼ਕ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।